ਸ਼ਰਮਾ ਜੀ, ਗੱਲ ਕਰੀਏ ਆਪਾਂ ਰਾਜੋਆਣਾ ਦੀ। ਭੁੱਖ ਹੜਤਾਲ ਤੋਂ ਬਾਅਦ ਰਾਜੋਆਣਾ ਦਾ ਕਹਿੰਦੇ ਭਾਰ ਘਟਣ ਲੱਗਿਆ ਜੀ। ਬਿਲਕੁਲ ਪ੍ਰਵੀਨ ਜੀ, ਤੀਜਾ ਦਿਨ ਸੀਗਾ ਕੱਲ, ਤੇ ਜੇਕਰ ਅੱਜ ਆਪਾਂ ਗੱਲ ਕਰੀਏ ਤਾਂ ਅੱਜ ਚੌਥਾ ਦਿਨ ਹੋ ਜਾਣਾ ਜੀ। ਅੱਜ ਫੇਰ ਡਾਕਟਰੀ ਟੀਮਾਂ ਜਾਣਗੀਆਂ ਜਾਂਚ ਕਰਨ ਲਈ, ਪਰ ਪਹਿਲੇ 2 ਦਿਨ ਤੱਕ ਕਿਸੇ ਵੀ ਟੈਸਟ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਆਇਆ। ਕੱਲ ਜਦੋਂ 3 ਮੈਂਬਰੀ ਡਾਕਟਰਾਂ ਦੀ ਟੀਮ ਚੈੱਕ ਕਰਨ ਗਈ, ਡਾਕਟਰ ਯਾਦਵਿੰਦਰ ਸਿੰਘ, ਡਾਕਟਰ ਚੰਦਨਦੀਪ ਸਿੰਘ ਤੇ ਡਾਕਟਰ ਸਾਦਿਕ ਜੀ, ਇਹ ਤੇ ਆਧਾਰਿਤ 3 ਮੈਂਬਰੀ ਟੀਮ ਜਦੋਂ ਡਾਕਟਰਾਂ ਦੀ ਚੈੱਕ ਕੀਤੀ ਤਾਂ ਉਹਨਾਂ ਦਾ ਕਹਿੰਦੇ ਬੀਪੀ, ਸ਼ੂਗਰ, ਬਾਕੀ ਸਾਰੇ ਟੈਸਟ ਬਿਲਕੁਲ ਨਾਰਮਲ ਆਏ। ਪਰ ਪਿਛਲੇ 2 ਦਿਨਾਂ ਨਾਲੋਂ ਕੱਲ ਵਜਨ ਥੋੜਾ ਘਟ ਹੋਇਆ ਨਜ਼ਰ ਆਇਆ। ਬਿਲਕੁਲ 3 ਦਿਨਾਂ ਤੋਂ ਜਦੋਂ ਬੰਦੇ ਦੇ ਅੰਦਰ ਅੰਨ ਨਹੀਂ ਜਾਏਗਾ, ਕੁਝ ਵੀ ਖੁਰਾਕ ਨਹੀਂ ਜਾਏਗੀ, ਤਾਂ ਉਹਦਾ ਅਸਰ ਪੈਣਾ ਮਤਲਬ ਕਿ ਲਾਜ਼ਮੀ ਆ। ਪਰ ਇਹ ਤੋਂ ਬਾਅਦ ਹੁਣ ਡਾਕਟਰ ਕਹਿੰਦੇ ਕਿ 5ਵੇਂ ਦਿਨ ਤੋਂ ਬਾਅਦ ਫਿਰ ਇਹ 44 ਗੱਲ ਹੋ ਜਾਣੀ ਕਿ ਚੌਥੇ ਦਿਨ ਤੱਕ ਵੀ ਠੀਕ ਹੈ, ਕਿ ਉੱਥੇ ਤੱਕ ਵੀ ਵਜਨੇ ਆਉਣ ਦੀ ਉਮੀਦ ਹੈ ਕਿ ਵਜਨ ਘਟਿਆ ਉਸ ਸਥਿਤੀ ਆ ਸਕਦਾ। ਪਰ 5ਵੇਂ ਦਿਨ ਤੋਂ ਬਾਅਦ ਇਹਦਾ ਅਸਰ ਹੋਰ ਚੀਜ਼ਾਂ ਤੇ, ਹੋਰ ਅੰਗਾਂ ਤੇ ਪੈਣਾ ਸ਼ੁਰੂ ਹੋ ਜਾਂਦਾ, ਜਿਸ ਤੋਂ ਬਾਅਦ ਫਿਰ ਹੋਰ ਟੈਸਟਾਂ ਦੇ ਵਿੱਚ ਵੀ ਗੜਬੜ ਆ ਸਕਦੀ ਹੈ ਜੀ। ਇੱਕ ਪਾਸੇ ਇਹ ਪਹਿਲੂ, ਦੂਸਰੇ ਪਾਸੇ ਕਹਿੰਦੇ ਕਿ ਰਾਜੋਆਣਾ ਹੋਰੀ ਅੜੇ ਹੋਏ ਨੇ। ਬੁਲੰਦ ਸਿੰਘ ਰਾਜੋਆਣਾ ਕਹਿੰਦੇ ਕਿ ਮੈਂ ਆਪਣੀ ਭੁੱਖ ਹੜਤਾਲ ਨਹੀਂ ਛੱਡਣੀ। ਕਹਿੰਦੇ ਕਿ ਪਤਾ ਇਹ ਲੱਗ ਰਿਹਾ ਕਿ ਉਹ ਇਸ ਗੱਲੋਂ ਨਾਰਾਜ਼ ਨੇ ਕਿ ਮੇਰੀ ਜਿਹੜੀ ਪਟੀਸ਼ਨ ਮੈਂ ਪਾਈ ਸੀ ਜਾਂ ਅਪੀਲ ਜਿਹੜੀ ਰਾਸ਼ਟਰਪਤੀ ਕੋਲ ਭੇਜੀ ਸੀ, ਉਹਦੇ ਉੱਤੇ ਪੰਜਾਬ ਦੀਆਂ ਪੰਥਕ ਜਮਾਤਾਂ ਨੇ, ਪੰਥਕ ਨੁਮਾਇੰਦਿਆਂ ਨੇ ਜਾਂ ਅਕਾਲੀ ਦਲ ਨੇ ਜਾਂ ਪੰਜਾਬ ਨੇ ਉਵੇਂ ਪੈਰਵੀ ਨਹੀਂ ਕੀਤੀ ਜਿਵੇਂ ਕਰਨੀ ਚਾਹੀਦੀ, ਜਿਵੇਂ ਇਸ ਮਸਲੇ ਤੇ ਕਹਿੰਦੇ ਪਹਿਰਾ ਦੇਣਾ ਚਾਹੀਦਾ, ਉਵੇਂ ਨਹੀਂ ਦਿੱਤਾ। ਤੇ ਇਸ ਲਈ ਕਹਿੰਦੇ ਕਿ ਉਹ ਨਾਰਾਜ਼ ਹੋ ਕੇ ਕਹਿੰਦੇ ਨੇ ਕਿ ਮੈਂ ਆਪਣੀ ਉਹ ਵਾਪਸ ਲੈਣੀ ਆ, ਜੋ ਫੈਸਲਾ ਹੋਣਾ ਹੋ ਜਾਵੇ। ਤੇ ਇੱਧਰ ਜਥੇਦਾਰ ਸਾਹਿਬਾਨ ਦੀ ਬੈਠਕ, ਜਥੇਦਾਰ ਸਾਹਿਬਾਨ ਵੱਲੋਂ ਅਪੀਲ, ਪਿਛਲੇ ਦਿਨੀ SGPC ਦਾ ਮਿਲਣਾ, ਤੇ ਉਹ ਤੋਂ ਅਗਲੀ ਕੜੀ ਇਹ ਹੈ ਕਿ ਅੱਜ 2 ਤਖਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅੱਜ 3 ਮੈਂਬਰੀ ਵਫਦ ਮਿਲਣ ਲਈ ਜਾ ਰਿਹਾ, ਬਸ਼ਰਤੇ ਉਹਨਾਂ ਨੂੰ ਮਿਲਣ ਦਿੱਤਾ ਜਾਵੇ। ਉਹਨਾਂ ਨੇ ਬਕਾਇਦਾ ਜੇਲ੍ਹ ਸੁਪਰਡੈਂਟ ਨੂੰ ਈਮੇਲ ਰਾਹੀਂ ਵੀ, ਹੈ ਨਾ, ਜੇਲ੍ਹ ਵਿਭਾਗ ਦੇ ਮੁਖੀਆਂ ਨੂੰ, ਸੰਬੰਧਿਤ DGP ਨੂੰ, ਉਹਨਾਂ ਨੂੰ ਚਿੱਠੀਆਂ ਰਾਹੀਂ ਵੀ ਸੁਨੇਹਾ ਭੇਜਿਆ ਕਿ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਹ 3 ਮੈਂਬਰੀ ਵਫਦ ਅੱਜ ਮਿਲਣ ਆ ਰਿਹਾ ਕਿ ਇਹਨਾਂ ਨੂੰ ਮੁਲਾਕਾਤ ਕਰਾਈ ਜਾਵੇ। ਹੋ ਸਕਦਾ ਰਾਜੋਆਣਾ ਹੋਰਾਂ ਦੀ ਭੈਣ ਵੀ ਮੁਲਾਕਾਤ ਕਰੇ, ਉਹ ਨਾਲ ਕਰਦੇ ਆ ਜਾਂ ਵੱਖਰੇ ਕਰਦੇ ਆ, ਇਹ ਅਜੇ ਸਪਸ਼ਟ ਨਹੀਂ ਹੈ, ਪਰ ਉਮੀਦ ਹੈ ਕਿ ਉਹ ਵੀ ਸ਼ਾਇਦ ਅੱਜ ਦੁਬਾਰਾ ਮਿਲਣਗੇ। ਬੇਸ਼ੱਕ ਜਥੇਦਾਰ ਸਾਹਿਬਾਨ ਨੇ ਫਿਰ ਕੱਲ ਵੀ ਅਪੀਲ ਕੀਤੀ ਕਿ ਨਹੀਂ, ਅਸੀਂ ਸਾਰੇ ਮਾਮਲੇ ਤੇ ਨਜ਼ਰਸਾਨੀ ਕਰ ਰਹੇ ਹਾਂ ਕਿ ਤੁਸੀਂ ਭੁੱਖ ਹੜਤਾਲ ਨਾ ਕਰੋ, ਪਰ ਉਹ ਕਹਿੰਦੇ ਕਿ ਉਹ ਆਪਣੀ ਹੁਣ ਇਸ ਗੱਲ ਤੇ ਤਾੜੇ ਨੇ ਕਿ ਹੁਣ ਮੈਂ ਭੁੱਖ ਹੜਤਾਲ ਨਹੀਂ ਛੱਡਣੀ ਜਦੋਂ ਤੱਕ ਮੇਰੀ ਪਟੀਸ਼ਨ ਵਾਪਸ ਨਹੀਂ ਲਈ ਜਾਂਦੀ। ਇੱਧਰ ਦੂਸਰੇ ਪਾਸੇ ਕੱਲ ਸ਼੍ਰੋਮਣੀ ਕਮੇਟੀ ਨੇ ਬੈਠਕ ਕੀਤੀ ਆ, ਔਰ ਬੈਠਕ ਕਰਕੇ 20 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਆ। ਠੀਕ ਹੈ ਕਿ 20 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਮੂਹ ਸਿੱਖ ਜਥੇਬੰਦੀਆਂ ਨਾਲ ਰਾਬਤਾ ਕੀਤਾ ਜਾਵੇ। ਇਹਦੇ ਲਈ ਧਾਮੀ ਹੋਰਾਂ ਨੂੰ ਅਧਿਕਾਰ ਦਿੱਤੇ ਗਏ ਨੇ, ਐਡਵੋਕੇਟ ਧਾਮੀ ਹੋਰਾਂ ਨੂੰ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਭਰੋਸਾ ਦਵਾਇਆ ਕਿ ਨੌਜਵਾਨ ਪੀੜ੍ਹੀ ਨੂੰ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਹੈ। ਬਾਕੀ ਸਾਰੀਆਂ ਧਿਰਾਂ, ਚਾਹੇ ਉਹ ਪੰਜਾਬ ਨਾਲ ਸੰਬੰਧਿਤ ਨੇ, ਚਾਹੇ ਉਹ ਪੰਜਾਬ ਤੋਂ ਬਾਹਰ ਨੇ, ਚਾਹੇ ਉਹ ਦਿੱਲੀ ਨਾਲ ਸੰਬੰਧਿਤ ਸਿੱਖ ਸੰਸਥਾਵਾਂ ਨੇ, ਸਿੱਖ ਸੰਗਠਨ ਨੇ, ਉਹਨਾਂ ਨਾਲ ਰਾਬਤਾ ਕਰਨ ਦੇ ਲਈ ਐਡਵੋਕੇਟ ਧਾਮੀ ਹੋਰਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਤੁਸੀਂ ਇਹ ਰਾਬਤਾ ਕਰਨਾ ਕਿ ਉੱਥੇ ਇੱਕ ਵੱਡੀ ਸ਼ਕਤੀ ਦਾ ਪ੍ਰਦਰਸ਼ਨ ਹੋ ਸਕੇ। ਔਰ ਇਹ ਵੀ ਪਤਾ ਲੱਗਿਆ ਕਿ ਇਸ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਨਾਲ ਵੀ ਸੰਪਰਕ ਸਾਧਿਆ ਜਾ ਰਿਹਾ, ਜਿਹੜੀਆਂ ਮਤਲਬ ਕਿ ਸਿੱਖ ਮੁੱਦਿਆਂ ਨੂੰ ਵੀ ਨਾਲ ਲੈ ਕੇ ਚੱਲਦੀਆਂ ਨੇ, ਜਿਹੜੀਆਂ ਸਿੱਖ ਰਵਾਇਤਾਂ ਦੇ ਅਨੁਸਾਰ ਵੀ ਇਸ ਗੱਲ ਤੇ ਅੱਗੇ ਵਧਦੀਆਂ ਨੇ। ਸੋ ਉਹਨਾਂ ਕਿਸਾਨ ਜਥੇਬੰਦੀਆਂ ਨਾਲ ਵੀ ਸ਼੍ਰੋਮਣੀ ਕਮੇਟੀ ਅੱਜ ਰਾਬਤਾ ਕਰੇਗੀ ਤਾਂ ਕਿ 20 ਤਰੀਕ ਵਾਲਾ ਇਕੱਠ ਵੀ ਵੱਡਾ ਹੋ ਸਕੇ। ਔਰ ਅਹਿਮ ਨਜ਼ਰ ਅੱਜ ਇਸ ਗੱਲ ਦੇ ਉੱਤੇ ਆ ਕਿ ਇੱਕ ਤਾਂ ਅੱਜ ਦੀ ਡਾਕਟਰੀ ਰਿਪੋਰਟ ਕੀ ਆਊਗੀ, ਕਿਉਂਕਿ 5ਵੇਂ ਦਿਨ ਤੋਂ ਬਾਅਦ ਫਿਰ ਫਿਕਰਮੰਦੀ ਵਾਲਾ ਪਹਿਲੂ ਹੋਊਗਾ, ਔਰ ਦੂਸਰਾ ਕੀ ਅੱਜ ਮਿਲਣ ਦਿੱਤਾ ਜਾਊਗਾ ਇਹਨਾਂ 3 ਅਹਿਮ ਜਥੇਦਾਰ ਸਾਹਿਬਾਨ ਦਾ ਜਾਣਾ। ਤੇ ਜੇਕਰ ਉਹਨਾਂ ਨੂੰ ਵੀ ਸਰਕਾਰ ਮੁਲਾਕਾਤ ਤੋਂ ਰੋਕਦੀ ਆ, ਫਿਰ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਤੇ ਸ਼ੱਕ ਹੋਊਗਾ। ਹਾਂ, ਉਸ ਦਿਨ ਮਜੀਠੀਆ ਉਹਨਾਂ ਨੂੰ ਰੋਕਣਾ ਸਮਝ ਆਉਂਦੀ, ਤੁਹਾਡੀ ਰਾਜਨੀਤੀ ਆ, ਤੁਹਾਡੀ ਆਪਸੀ ਟਸਲ ਆ, ਹੈ ਨਾ, ਪਰ ਸਵਾਲ ਉਸ ਦਿਨ ਵੀ ਵੱਡਾ ਸੀਗਾ। ਮਤਲਬ ਬਿਕਰਮ ਮਜੀਠੀਆ ਹੋਰੀ ਕਹਿੰਦੇ ਜੀ ਕਿ ਮੈਨੂੰ ਜੇਲ੍ਹ ਅਧਿਕਾਰੀਆਂ ਨੇ ਥੋੜਾ ਰੋਕਿਆ, ਮੈਨੂੰ ਤਾਂ ਮੁੱਖ ਮੰਤਰੀ ਦੇ ਹੁਕਮਾਂ ਤੇ ਰੋਕਿਆ ਗਿਆ। ਮਤਲਬ ਜੇਕਰ ਇਹ ਗੱਲ ਅਹਿਮ ਹੈ, ਉਹ ਕਹਿੰਦੇ ਜੀ ਜੇਲ੍ਹ ਵਿਭਾਗ, ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਆ, ਉਹਦੇ ਹੁਕਮਾਂ ਤੇ ਰੋਕਿਆ, ਜਦੋਂ ਕਿ ਜੇਲ੍ਹ ਵਾਲੇ ਕਹਿੰਦੇ ਨਹੀਂ ਜੀ ਇਹ ਸਾਡੇ ਵੱਲੋਂ ਸੀਗਾ ਕਿ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ ਜਾਂ, ਹੈ ਨਾ। ਪਰ ਮਜੀਠੀਆ ਨੇ ਇਹ ਉਂਗਲ ਉਸ ਸਮੇਂ ਮੁੱਖ ਮੰਤਰੀ ਤੇ ਖੜੀ ਕੀਤੀ। ਤੇ ਜੇ ਮੁੱਖ ਮੰਤਰੀ ਜੇਲ੍ਹ ਮਤਲਬ ਕਿ ਗ੍ਰਹਿ ਵਿਭਾਗ ਹੋਣ ਦੇ ਨਾਤੇ ਇਸ ਗੱਲ ਲਈ ਰੋਕ ਸਕਦੇ ਕਿ ਬਿਕਰਮ ਮਜੀਠੀਆ ਤੋਂ ਮੁਲਾਕਾਤ ਨਹੀਂ ਕਰ ਸਕਦਾ, ਫਿਰ ਬਹਿਬਲ ਕਲਾਂ ਬਰਗਾੜੀ ਕਾਂਡ ਦੀ ਗੋਲੀ ਦਾ ਹੁਕਮ ਵੀ ਤਾਂ ਫਿਰ ਮੁੱਖ ਮੰਤਰੀ ਨੇ ਕਿਸੇ ਨੇ ਦਿੱਤਾ ਹੋਣਾ ਨਾ। ਸੋ ਇਸ ਲਈ ਇਹ ਕੜੀਆਂ ਵੀ ਤਾਂ ਫਿਰ
ਇੱਥੇ ਸਵਾਲ ਖੜਾ ਕਰਦੇ ਆ ਕਿ ਕਿੱਥੋਂ ਤੱਕ ਤੁਹਾਡੀ ਦਖਲਅੰਦਾਜ਼ੀਆਂ ਨੇ, ਕਿੱਥੋਂ ਜੀ। ਤੱਕ ਤੁਸੀਂ ਰਾਜਨੀਤਿਕ ਕਿਸੇ ਮਸਲੇ 'ਚ ਦਖਲ ਦਿੰਦੇ ਹੋ। ਸੋ ਹੁਣ ਇੱਕ ਪਾਸੇ 20 ਤਰੀਕ ਦੇ ਪ੍ਰਦਰਸ਼ਨ ਦੀ ਤਿਆਰੀ, ਔਰ ਇਹ ਰਾਜੋਆਣਾ ਦੇ ਨਾਲ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੇ ਪਹਿਲੂ ਤੇ ਹੋਣੀ, ਉਹਨਾਂ ਦੇ ਉਸ ਪਹਿਲੂ ਤੇ ਹੋਣਾ ਇਹ ਪ੍ਰਦਰਸ਼ਨ, ਤੇ ਦੂਸਰੇ ਪਾਸੇ ਅੱਜ ਦੀ ਮੁਲਾਕਾਤ ਤੇ ਅੱਜ ਦੀ ਡਾਕਟਰੀ ਰਿਪੋਰਟ, ਇਹ ਸਭ ਤੇ ਨਜ਼ਰ ਰੱਖਾਂਗੇ। ਜੀ।